ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਵਿਚਾਰਾਂਗੇ ਪੰਜਾਬ ਦੇ ਮੁੱਦੇ। ਸਾਡੇ ਨਾਲ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਗੁਰਕਵਾਲ ਬਰਾੜ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਜਿੰਦ ਤੇ ਸਤਿ ਸ੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਇੰਡੋਜ਼ ਟੀਵੀ ਨਾਲ ਜੁੜੇ ਹੋਏ ਜੀ। ਪੰਜਾਬ ਦੀ ਸਿਆਸਤ ਕਾਂਗਰਸ ਦੇ ਵਿੱਚ ਬਹੁਤ ਸਾਰੀ ਹਲਚਲ ਮਚੀ ਹੋਈ ਹੈ, ਖਾਸ ਕਰਕੇ ਲੋਕਾਂ ਦੇ ਵਿੱਚ ਕਿਆਸ ਰਾਈਆਂ ਨੇ ਕਿ ਕਿਹੋ ਜਿਹਾ ਅੱਗੇ ਸਿਆਸਤ ਦਾ ਰੁਖ ਹੋਣ ਵਾਲਾ ਹੈ ਚਰਨਜੀਤ ਚੰਨੀ ਜੀ ਨੂੰ ਲੈ ਕੇ, ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਉਹਨਾਂ ਨੇ। ਅੱਜ ਸਵੇਰੇ ਗੁਰੂ ਘਰ ਨਤਮਸਤਕ ਹੋਇਆ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿਖੇ। ਤਾਂ ਉਸ ਤੋਂ ਬਾਅਦ ਹੁਣ ਜਿਹੜੀ ਸਿਆਸੀ ਹਲਚਲ ਹੈ, ਕੀ ਉਮੀਦਾਂ ਨੇ ਪੰਜਾਬ ਦੇ ਲੋਕਾਂ ਦੀਆਂ ਚਰਨਜੀਤ ਚੰਨੀ ਨੂੰ ਲੈ ਕੇ? ਦੇਖੋ, ਜਿਹੜਾ 4.5 ਸਾਲ ਦਾ ਸਮਾਂ ਪੰਜਾਬ ਦੇ ਵਿੱਚ ਬੀਤਿਆ ਹੈ, ਜਿਸ ਦੀ ਕਮਾਨ ਕੈਪਟਨ ਦੇ ਹੱਥ ਦੇ ਵਿੱਚ ਸੀ, ਤੇ ਮੈਨੂੰ ਲੱਗਦਾ ਕਿ ਪੰਜਾਬ ਦਾ ਹਰ ਇੱਕ ਵਰਗ ਕਿਤੇ ਨਾ ਕਿਤੇ ਕਾਂਗਰਸ ਤੋਂ ਨਿਰਾਸ਼ ਨਜ਼ਰ ਆ ਰਿਹਾ ਸੀ। ਕਿਉਂਕਿ ਜਦੋਂ ਕਾਂਗਰਸ ਸਰਕਾਰ ਬਣੀ ਸੀ ਤਾਂ ਬਹੁਤ ਵੱਡੇ ਵਾਅਦੇ ਕੀਤੇ ਗਏ, ਸੌਹਾਂ ਖਾਧੀਆਂ ਗਈਆਂ, ਪਰ ਉਸ ਦੇ ਇਵਜ਼ ਦੇ ਵਿੱਚ ਜੋ ਆਊਟਪੁੱਟ ਨਿਕਲ ਕੇ ਸਾਹਮਣੇ ਆਈ, ਉਸ ਤੋਂ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਅਸੰਤੁਸ਼ਟ ਨਜ਼ਰ ਆ ਰਹੇ ਸੀ। ਤੇ ਇਸ ਦਾ ਕਾਰਨ ਹੀ ਇਹ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਚਰਨਜੀਤ ਚੰਨੀ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਦੀ ਕੁਰਸੀ ਦੇ ਉੱਪਰ ਬਿਠਾਉਣਾ ਪਿਆ। ਮੈਨੂੰ ਲੱਗਦਾ ਹਾਈ ਕਮਾਂਡ ਦਾ ਸਭ ਤੋਂ ਵੱਡਾ ਰੀਜ਼ਨ ਇਹ ਸੀ। ਤੇ ਹੁਣ ਜਿਹੜਾ ਹਾਈ ਕਮਾਂਡ ਦੇ ਇਸ ਫੈਸਲੇ ਤੋਂ ਬਾਅਦ ਜਿਸ ਤਰੀਕੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ, ਜੋ ਲਗਾਤਾਰ ਮੀਟਿੰਗਾਂ ਦਰ ਮੀਟਿੰਗਾਂ ਕਰ ਰਹੇ ਨੇ, ਜੋ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਜਾ ਰਹੇ ਨੇ, ਵੱਡੇ ਪੱਧਰ ਦੇ ਜਿਹੜੇ ਫੈਸਲੇ ਆ ਉਹ ਲਈ ਜਾ ਰਹੇ ਆ। ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਗੱਲ ਆ ਜਿਹੜੀ ਉਹਨਾਂ ਵੱਲੋਂ ਕਹੀ ਜਾ ਰਹੀ ਹੈ। 15% ਦੀ ਜਿਹੜੀ ਇੱਕ ਰਿਲੀਜ਼ ਵੀ ਕਰ ਦਿੱਤਾ ਗਿਆ ਮੁਲਾਜ਼ਮਾਂ ਵਾਸਤੇ। ਉਸ ਤੋਂ ਬਾਅਦ ਜਿਹੜੇ ਹੋਰ ਮੁਲਾਜ਼ਮ ਸੀ ਜਾਂ ਕੱਚੇ ਮੁਲਾਜ਼ਮ ਸੀ, ਉਹਨਾਂ ਨੂੰ ਧਰਨੇ ਚੁੱਕਣ ਵਾਸਤੇ ਅਪੀਲ ਹੈ ਜਿਹੜੀ ਮੁੱਖ ਮੰਤਰੀ ਵੱਲੋਂ ਕੀਤੀ ਗਈ ਹੈ। ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਹਰ ਇੱਕ ਸਮੱਸਿਆ ਦਾ ਹੱਲ ਹੈ ਪੰਜਾਬ ਦੇ ਲੋਕਾਂ ਦਾ ਕੀਤਾ ਜਾਵੇਗਾ। ਸੋ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਵੀ ਇਹੀ ਚਾਹੁੰਦੇ ਆ ਕਿ ਜੋ ਵੀ ਮੁੱਖ ਮੰਤਰੀ ਹੋਵੇ, ਚਾਹੇ ਉਹ ਚਰਨਜੀਤ ਸਿੰਘ ਚੰਨੀ ਸੀ ਜਾਂ ਕਿਸੇ ਹੋਰ ਨੂੰ ਬਣਾਇਆ ਜਾਂਦਾ, ਤਾਂ ਉਹ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰਦਾ। ਕਿਉਂਕਿ ਪਿਛਲੇ ਜੋ 4.5 ਸਾਲ ਦਾ ਸਮਾਂ ਬੀਤਿਆ ਤਾਂ ਮੁੱਖ ਮੰਤਰੀ ਆਪਣੀ ਰਿਹਾਇਸ਼ ਤੋਂ ਰਹਿ ਕੇ ਹੀ ਸਾਰੇ ਜਿਹੜੇ ਫਤਵੇ ਜਾਰੀ ਕਰਦੇ ਰਹੇ ਆ। ਆਪਣੀ ਰਿਹਾਇਸ਼ ਤੋਂ ਉਹਨਾਂ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਆ ਉਹ ਜਾਰੀ ਕੀਤੇ ਗਏ ਆ। ਤੇ ਹੁਣ ਉਹਨਾਂ ਨੂੰ ਇੱਕ ਇਸ ਤਰ੍ਹਾਂ ਦਾ ਮੁੱਖ ਮੰਤਰੀ ਮਿਲਿਆ ਜਿਹੜਾ ਆਮ ਲੋਕਾਂ ਦੇ ਵਿੱਚ ਵਿਚਰ ਰਿਹਾ, ਜਿਹੜਾ ਆਮ ਲੋਕਾਂ ਦੇ ਵਿੱਚ ਆ ਕੇ ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੈ। ਹੇਠਲੇ ਪੱਧਰ ਤੋਂ ਜਿਵੇਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਮੈਂ ਇੱਕ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ, ਤੇ ਇੱਕ ਗਰੀਬ ਪਰਿਵਾਰ ਦਾ ਬੱਚਾ ਹੋਣ ਦੇ ਨਾਤੇ ਮੈਨੂੰ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਜਾਂ ਕਾਂਗਰਸ ਹਾਈ ਕਮਾਂਡ ਨੇ ਮਾਣ ਰੱਖਿਆ, ਤਾਂ ਉਹ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਲੈ ਕੇ ਭਾਵੁਕ ਵੀ ਨਜ਼ਰ ਆਏ ਸੀ। ਸੋ ਅੱਜ ਜਿਸ ਤਰ੍ਹਾਂ ਤੁਸੀਂ ਸੁਬਾਹ ਗੱਲ ਕੀਤੀ ਹੈ ਕਿ ਜੋ ਆਪਣੀ ਪੂਰੀ ਟੀਮ ਨਾਲ ਆ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਬਾਕੀ ਉਹਨਾਂ ਦੇ ਜਿਹੜੇ ਡਿਪਟੀ ਸੀਐਮ ਸੀਗੇ ਉਹ ਮੌਜੂਦ ਸੀ, ਉਹ ਸਾਰੇ ਦਰਬਾਰ ਸਾਹਿਬ ਜਾਂਦੇ ਆ, ਨਮਸਤਕ ਹੁੰਦੇ ਆ ਉੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਕੀਰਤਨ ਦਾ ਵੀ ਸਰਵਣ ਕਰਦੇ ਆ। ਸੋ ਉਸ ਤੋਂ ਬਾਅਦ ਉਹ ਇੱਕ ਹੋਰ ਮੰਦਿਰ ਦੇ ਵਿੱਚ ਧਾਰਮਿਕ ਮੰਦਿਰ ਦੇ ਵਿੱਚ ਵੀ ਜਾ ਕੇ ਨਮਸਤਕ ਹੁੰਦੇ ਆ। ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਸੀ। ਉਹ ਆਮ ਲੋਕਾਂ ਦੇ ਵਿੱਚੋਂ ਵਿਚਰਦੇ ਆ, ਆਮ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆ, ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੁੰਦੇ ਆ। ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਇੱਕ ਵੱਡੀ ਟੀ ਸਟਾਲ ਦੇ ਉੱਪਰ ਜਾਂਦੇ ਆ, ਉੱਥੇ ਜਾ ਕੇ ਜਿਹੜੇ ਚਾਹ ਵੀ ਪੀਂਦੇ ਆ ਤੇ ਆਮ ਲੋਕਾਂ ਨਾਲ ਗੱਲਬਾਤ ਵੀ ਕਰਦੇ। ਮੈਨੂੰ ਲੱਗਦਾ ਥੋੜਾ ਜਿਹਾ ਹੌਸਲਾ ਤੇ ਧਰਵਾਸ ਜ਼ਰੂਰ ਇਸ ਮੁੱਖ ਮੰਤਰੀ ਤੋਂ ਮਿਲਿਆ ਹੋਵੇਗਾ ਕਿ ਇਹ ਲੋਕਾਂ ਦੇ ਕੰਮ ਕਰਨਗੇ, ਲੋਕਾਂ ਨਾਲ ਸਹੀ ਤਰੀਕੇ ਨਾਲ ਇਹਨਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣਗੇ ਜੀ। ਬਰਾੜ ਜੀ, ਕੈਪਟਨ ਅਮਰਿੰਦਰ ਸਾਬਕਾ ਮੁੱਖ ਮੰਤਰੀ ਸ਼ਾਹੀ ਘਰਾਣੇ ਤੋਂ ਸੰਬੰਧਿਤ ਸਨ ਤੇ ਚਰਨਜੀਤ ਚੰਨੀ ਜਿਹੜੇ ਹੈਗੇ ਨੇ ਗਰੀਬ ਘਰਾਣੇ ਤੋਂ ਸੰਬੰਧਿਤ ਨੇ। ਇਹਨਾਂ ਨੇ ਕਿਹਾ ਹੈ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨੀ ਕਿੱਤਾ ਸਾਰਾ ਪੰਜਾਬ ਉਹਦੇ ਨਾਲ ਜੁੜਿਆ ਹੋਇਆ। ਕਿਸਾਨੀ ਮੁੱਦਾ ਹੁਣ ਇੱਕ ਸਿਰਫ ਪੰਜਾਬ ਦਾ ਨਹੀਂ, ਪੂਰਾ ਜਨ ਦਾ ਮੁੱਦਾ ਬਣ ਚੁੱਕਿਆ। ਕੈਪਟਨ ਅਮਰਿੰਦਰ ਵੱਲੋਂ ਲਗਾਤਾਰ ਬਿਆਨ ਤਾਂ ਦਿੱਤੇ ਜਾ ਰਹੇ ਸਨ ਕਿ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ, ਪਰ ਕਦੇ ਉਹ ਕਿਸਾਨੀ ਧਰਨੇ ਦਾ ਜਿਹੜਾ ਹੈਗਾ ਚਿਹਰਾ ਬਣਦੇ ਨਹੀਂ ਦਿਖਾਈ ਦਿੱਤੇ, ਨਾ ਹੀ ਉਹਨਾਂ ਦੀ ਉੱਥੇ ਮੌਜੂਦਗੀ ਪਾਈ ਗਈ ਹੈ। ਕੀ ਲੱਗਦਾ ਕਿ ਚਰਨਜੀਤ ਚੰਨੀ ਜੀ ਕਿਸਾਨਾਂ ਦੇ ਧਰਨੇ ਦੀ ਸਾਰ ਲੈਣਗੇ? ਦੇਖੋ ਹਰਜਿੰਦ, ਉਹਨਾਂ ਵੱਲੋਂ ਪਹਿਲੀ ਗੱਲ ਇਹ ਕਹੀ ਗਈ ਸੀ ਕਿ ਕਿਸਾਨੀ ਨਾਲ ਹੀ ਸਾਰਾ ਸਿਸਟਮ ਚੱਲ ਰਿਹਾ ਤੇ ਕਿਸਾਨੀ ਜਿਹੜੀ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ। ਪੰਜਾਬ ਦੀ ਅਰਥ ਵਿਵਸਥਾ ਪੂਰੀ ਤੌਰ ਤੇ ਪੰਜਾਬ ਦੀ ਕਿਸਾਨੀ ਦੇ ਉੱਪਰ ਨਿਰਭਰ ਕਰ ਰਹੀ ਹੈ। ਸੋ ਬਿਲਕੁਲ ਉਹ ਕਿਸਾਨੀ ਅੰਦੋਲਨ ਦਾ ਵੀ ਸਾਥ ਦੇਣਗੇ। ਤੇ ਉਹਨਾਂ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਜਿੱਥੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਉਹ ਇੰਨਾ ਕੁ ਪਵਿੱਤਰ ਸਥਾਨ ਹੈ ਤੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਵਾਸਤੇ ਮੁੱਖ ਮੰਤਰੀ ਖੁਦ ਚੱਲ ਕੇ ਜਾਣਗੇ ਤੇ ਉਸ ਪਵਿੱਤਰ ਸਥਾਨ ਦੇ ਜਿਹੜੇ ਦਰਸ਼ਨ ਹੈ ਉਹ ਕਰਨਗੇ ਜੀ। ਹਾਂਜੀ, ਜਿਹੜੇ ਧਰਨੇ ਲੱਗੇ ਹੋਏ ਨੇ ਜੀ ਬੇਰੁਜ਼ਗਾਰ ਅਧਿਆਪਕਾਂ ਦੇ ਪਿੱਛੇ, ਬੇਰੁਜ਼ਗਾਰ ਅਧਿਆਪਕਾਂ ਦੀ ਇਹ ਗੱਲ ਸੁਣਨ ਨੂੰ ਮਿਲੀ ਹੈ। ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਮੁੱਖ ਮੰਤਰੀ ਤਾਂ ਬਣ ਗਏ ਨੇ, ਪਰ ਸਾਡੇ ਜਿਹੜੇ ਅਸੀਂ ਵਾਅਦੇ ਲੈਣੇ ਨੇ ਉਹ ਅਜੇ ਤੱਕ ਸਾਡੇ ਪੂਰੇ ਨਹੀਂ ਹੋਏ, ਇਸ ਕਰਕੇ ਅਸੀਂ ਜਿਹੜਾ ਧਰਨਾ ਜਾਰੀ ਰੱਖਾਂਗੇ ਲਗਾਤਾਰ। ਦੇਖੋ, ਇਸ ਸੰਬੰਧੀ ਜਿਹੜੀ ਅਪੀਲ ਆ ਉਹ ਮੁੱਖ ਮੰਤਰੀ ਆਪਣੀ ਪਹਿਲੀ
ਪ੍ਰੈਸ ਕਾਨਫਰੰਸ ਵਿੱਚ ਕਰ ਚੁੱਕੇ ਨੇ ਕਿ ਮੈਨੂੰ ਥੋੜਾ ਟਾਈਮ ਦਿਓ, ਕਿਉਂਕਿ ਥੋੜਾ ਟਾਈਮ ਮੈਨੂੰ ਲੱਗਦਾ ਦੇਣਾ ਵੀ ਚਾਹੀਦਾ, ਕਿਉਂਕਿ ਇੱਕ ਮੰਤਰੀ ਦੇ ਅਹੁਦੇ ਤੋਂ ਮੁੱਖ ਮੰਤਰੀ ਦੀਆਂ ਜ਼ਿੰਮੇਵਾਰੀਆਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੁੰਦੀਆਂ, ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ। ਉਹਦੇ ਵਿੱਚ ਬਹੁਤ ਸਾਰੇ ਪੱਖ ਹੈ ਜਿਹੜੇ ਇੱਕ ਮੁੱਖ ਮੰਤਰੀ ਨੂੰ ਕੋਈ ਵੀ ਫੈਸਲਾ ਲੈਣ ਵੇਲੇ ਦੇਖਣੇ ਪੈਂਦੇ ਨੇ, ਉਹਨਾਂ ਨੂੰ ਸਮਝਣਾ ਪੈਂਦਾ। ਸੋ ਮੈਨੂੰ ਲੱਗਦਾ ਕਿ ਜੋ ਬੇਰੁਜ਼ਗਾਰ ਯੂਨੀਅਨਾਂ ਨੇ ਜਾਂ ਜਿਹੜੇ ਕੰਟਰੈਕਟ EMPLOYE ਨੇ ਜਿਨ੍ਹਾਂ ਵੱਲੋਂ ਲਗਾਤਾਰ ਧਰਨੇ ਲਗਾਏ ਆ, ਉਹਨੂੰ ਥੋੜਾ ਸਮਾਂ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਧਰਨਾ ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਜਥੇਬੰਦੀਆਂ ਨੇ ਉਹ ਕਦੋਂ ਵੀ ਲਗਾ ਸਕਦੀਆਂ, ਪਰ ਇੱਕ ਮੁੱਖ ਮੰਤਰੀ ਵੱਲੋਂ ਕਹੀ ਗੱਲ ਉੱਪਰ ਵਿਸ਼ਵਾਸ ਕਰਕੇ ਜ਼ਰੂਰ ਉਹਨਾਂ ਨੂੰ ਇੱਕ ਵਾਰ ਜਿਹੜਾ ਧਰਨੇ ਦੇ ਵਿੱਚ ਜਿਹੜਾ ਥੋੜਾ ਜਿਹਾ ਗੈਪ ਆ ਉਹ ਪਾ ਦੇਣਾ ਚਾਹੀਦਾ, ਥੋੜਾ ਸਮਾਂ ਜ਼ਰੂਰ ਦੇਣਾ ਚਾਹੀਦਾ ਜੀ। ਵਿਧਾਨ ਸਭਾ 2022 ਦੀਆਂ ਚੋਣਾਂ 'ਚ ਕਾਂਗਰਸ ਦੀ ਸਥਿਤੀ ਕਿਹੋ ਜਿਹੀ ਦੇਖਦੇ ਹੋ? ਕਿਉਂਕਿ ਚਰਨਜੀਤ ਚੰਨੀ ਨੂੰ ਉਤਾਰਿਆ ਕਿ ਲੋਕਾਂ ਦਾ ਜਿਹੜਾ ਇੱਕ ਦੂਜੇ ਨਾਲ ਸਨੇਹ ਹੁੰਦਾ ਹੈ, ਇੱਕ ਜਿਹੜੇ ਰਾਜਨੀਤਿਕਾਰ ਹੁੰਦੇ ਨੇ ਕਈ ਵਾਰੀ ਉਹਨਾਂ ਦੇ ਨਾਲ ਅਟੈਚਮੈਂਟ ਹੋ ਜਾਂਦੀ ਹੈ, ਸਨੇਹ ਬਣ ਜਾਂਦਾ ਕਿ ਇੰਸਾਨ ਚੰਗਾ ਹੈ, ਚੰਗੇ ਕੰਮ ਕਰੇਗਾ, ਅੱਗੇ ਸਾਡੀ ਭਲਾਈ ਲਈ ਕੰਮ ਕਰੇਗਾ। ਕੀ ਲੱਗਦਾ ਤੁਹਾਨੂੰ ਕਿ ਕਾਂਗਰਸ ਦਾ ਜਿਹੜਾ ਅਸਰ ਰਸੂਖ ਗਵਾ ਚੁੱਕੇ ਸੀ, ਖਰਾਬ ਹੋ ਗਿਆ ਸੀ ਅਕਸ ਜਿਹੜਾ, ਤੇ ਚਰਨਜੀਤ ਚੰਨੀ ਦੇ ਆਉਣ ਨਾਲ ਮੁੜ ਸੁਰਜੀਤ ਹੋਇਆ? ਦੇਖੋ, ਜਿਹੜਾ ਮੁੱਖ ਮੰਤਰੀ ਬਦਲਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਕਾਂਗਰਸ ਸਰਕਾਰ ਨੂੰ ਉੱਠਦਾ ਜਾ ਰਿਹਾ ਸੀ, ਕਿ ਉਸ ਵਿਸ਼ਵਾਸ ਦੀ ਬਹਾਲੀ ਵਾਸਤੇ ਜਿਹੜਾ ਮੁੱਖ ਮੰਤਰੀ ਨੂੰ ਬਦਲਿਆ ਗਿਆ, ਮੁੱਖ ਮੰਤਰੀ ਨੂੰ ਚੇਂਜ ਕੀਤਾ ਗਿਆ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੋਵੇਗੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਬਣਾਇਆ ਗਿਆ ਤੇ ਉਹ ਆਪਣਾ ਵਿਸ਼ਵਾਸ ਕਾਇਮ ਕਰਨ ਦੇ ਵਿੱਚ ਕਿੰਨੇ ਕੁ ਸਫਲ ਹੁੰਦੇ ਆ, ਇਹ ਸਭ ਤੋਂ ਵੱਡੀ ਗੱਲ ਹੋਵੇਗੀ ਕਿ ਜੋ ਉਹਨਾਂ ਨੂੰ ਸਮਾਂ ਮਿਲਿਆ, ਚਾਹੇ ਉਹ 4 ਮਹੀਨੇ ਦਾ, ਚਾਹੇ ਉਹ 6 ਮਹੀਨੇ ਦਾ ਸਮਾਂ, ਜਿੰਨਾ ਵੀ ਸਮਾਂ ਉਹਨਾਂ ਨੂੰ ਮਿਲਿਆ, ਇਸ ਸਮੇਂ ਦੌਰਾਨ ਕਿਸ ਤਰ੍ਹਾਂ ਦੇ ਕੰਮ ਕਰਦੇ ਆ, ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਪਾਉਂਦੇ ਆ, ਕਿ ਉਹ ਬੇਅਦਬੀ ਦੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾ ਪਾਉਂਦੇ ਆ, ਨਸ਼ੇ ਦੀ ਜੋ ਮਾਰ ਹੈ ਪੰਜਾਬ ਦੇ ਉੱਪਰ ਲਗਾਤਾਰ ਪੈ ਰਹੀ ਹੈ ਕਿ ਉਹਨੂੰ ਹੱਲ ਪੈਂਦੀ ਹੈ, ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਉਹਨੂੰ ਹੱਲ ਕਰਦੇ ਆ, ਕਿ ਮੁਲਾਜ਼ਮਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਂਦਾ। ਇਹ ਵੱਡੀਆਂ ਗੱਲਾਂ ਹੋਣਗੀਆਂ ਅਗਰ ਮੈਨੂੰ ਲੱਗਦਾ ਕਿ ਇਹਨਾਂ ਸਾਰੇ ਮਸਲਿਆਂ ਦੇ ਉੱਪਰ ਚੰਨੀ ਪੂਰੀ ਇਕਾਗਰਤਾ ਨਾਲ ਸਹੀ ਫੈਸਲੇ ਲੈਂਦੇ ਆ ਤਾਂ ਜ਼ਰੂਰ ਉਹ ਇੱਕ ਚੰਗੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਆ। ਪਰ ਕਿਤੇ ਨਾ ਕਿਤੇ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਹੈ ਮੁੱਖ ਮੰਤਰੀ ਦੇ ਚਿਹਰੇ ਵਜੋਂ ਆਪਣੇ ਆਪ ਨੂੰ ਸਾਹਮਣੇ ਰੱਖਣਗੇ, ਆਪਣੇ ਆਪ ਨੂੰ ਪੇਸ਼ ਕਰਨਗੇ। ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕਾਂਗਰਸ ਦੀ ਜੋ ਹਾਈ ਕਮਾਂਡ ਹੈ ਕਿ ਉਹ ਚਰਨਜੀਤ ਚੰਨੀ ਦੇ ਕੀਤੇ ਹੋਏ ਕੰਮਾਂ ਤੇ ਭਰੋਸਾ ਕਰਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਤੇ ਭਰੋਸਾ ਕੀਤਾ ਜਾਂਦਾ, ਕਿਉਂਕਿ ਇਸ ਸਮੇਂ ਜਿਹੜੀ ਗੱਲ ਚੱਲ ਰਹੀ ਆ ਉਹ ਆਮ ਲੋਕਾਂ ਦੇ ਕੰਮਾਂ ਦੀ, ਆਮ ਲੋਕਾਂ ਦੇ ਸਮੱਸਿਆਵਾਂ ਦੀ, ਤੇ ਦੂਜੇ ਪਾਸੇ ਚਿਹਰਿਆਂ ਦੀ ਗੱਲ ਕੀਤੀ ਜਾਂਦੀ ਹੈ। ਚਿਹਰਾ ਚਾਹੇ ਸੁਖਬੀਰ ਬਾਦਲ ਦਾ ਹੋਵੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਦਾ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਹੋਵੇ ਜਾਂ ਭਗਵੰਤ ਸਿੰਘ ਮਾਨ ਦਾ ਚਿਹਰਾ ਹੋਵੇ, ਕਿਉਂਕਿ ਚਿਹਰਿਆਂ ਤੇ ਜਿਹੜੀ ਇਸ ਸਮੇਂ ਪੂਰੀ ਪੰਜਾਬ ਦੀ ਰਾਜਨੀਤੀ ਖੜੀ ਆ, ਪੰਜਾਬ ਦੇ ਰਾਜਨੀਤੀ ਵਿੱਚ ਚਿਹਰਿਆਂ ਦੀ ਗੱਲ ਕੀਤੀ ਜਾਂਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਆਮ ਲੋਕਾਂ ਨੂੰ ਇਹ ਸਮਝਣਾ ਪੈਣਾ ਕਿ ਚਿਹਰਿਆਂ ਨੂੰ ਅਟਰੈਕਟ ਹੋ ਕੇ ਨਾ ਵੋਟ ਪਾਉਣ, ਉਹ ਉਹਨਾਂ ਵੱਲੋਂ ਕੀਤੇ ਹੋਏ ਕੰਮਾਂ ਦੇ ਬਿਹਾਫ ਦੇ ਉੱਪਰ ਹੈ ਜਿਹੜੀ ਉਹ ਵੋਟਿੰਗ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਉਹਨਾਂ ਵਿਅਕਤੀਆਂ ਨੂੰ ਵੀ ਅੱਗੇ ਲਿਆਉਣਾ ਚਾਹੀਦਾ ਜਿਹੜੇ ਲੋਕ ਆਮ ਲੋਕਾਂ ਦੀ ਗੱਲ ਕਰਦੇ ਆ, ਆਮ ਲੋਕਾਂ ਦੇ ਕੰਮ। ਜੀ ਸ਼ੁਕਰੀਆ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ ਜੀ। ਸ਼ੁਕਰੀਆ। ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚਲਿਆ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।